ਜੈਮਲ ਸਿੰਘ ਨੂੰ ਚੁੱਕ ਕੇ ਰਾਤ ਦੇ 12 ਵਜੇ ਪੁਲਿਸ ਲੈ ਗਈ। ਕਹਿੰਦੇ ਵੀ ਅਸੀਂ ਵਲਟੋਏ ਲੈ ਕੇ ਚੱਲੇ ਹਾਂ ਜੀ। ਅਸੀਂ ਵਲਟੋਏ ਗਏ ਹਾਂ ਅਤੇ ਕਹਿੰਦੇ ਅਸੀਂ ਨਹੀਂ ਚੁੱਕ ਕੇ ਲਿਆਂਦਾ ਜੀ। ਅਗਲੇ ਦਿਨ 12 ਵਜੇ ਸਾਨੂੰ ਪਤਾ ਲੱਗਾ ਵੀ ਵੈਰੋਵਾਲ ਵਾਲੀ ਪੁਲਿਸ ਲੈ ਗਈ ਆ। ਅਸੀਂ ਵੈਰੋਵਾਲ ਗਏ ਹਾਂ, ਸਾਨੂੰ ਉੱਥੇ ਧੱਕੇ ਦਿੱਤੇ, ਸਾਨੂੰ ਬੜਾ ਸਾਡੇ ਨਾਲ ਵੀ ਗਾਲੀ ਮੰਦਾ ਕੀਤਾ। ਕਹਿੰਦੇ ਉਹ ਅੱਤਵਾਦੀ ਸੀ। ਰੋਜ਼ ਜੀ ਅਸੀਂ ਮੰਗ ਕੇ ਗੱਡੀਆਂ ਕਰਕੇ ਜਾਂਦੇ ਹਾਂ, ਲੈ ਕੇ ਜਾਂਦੇ ਹਾਂ ਲੋਕਾਂ ਨੂੰ, ਅਤੇ ਸਾਨੂੰ ਬੜਾ ਮੰਦਾ ਬੋਲਦੇ ਸੀ। ਵੀ ਕੁਦਰਤੀ ਬੀਬੀ ਲੱਗੀ, ਉਹ ਮੈਨੂੰ ਕਹਿੰਦੀ ਵੀ ਉਹਨਾਂ ਨੂੰ ਕੱਲ੍ਹ ਜੈਮਲ ਸਿੰਘ ਉਹਨਾਂ ਦੇਤਾ ਐਡਰੈਸ, ਤੁਹਾਡਾ ਐਡਰੈਸ ਦੇ ਗਿਆ। ਉਹਨਾਂ ਨੂੰ ਚੁੱਕ ਕੇ ਲੈ ਗਿਆ ਮਾਰ ਕੇ, ਅਤੇ ਪਤਾ ਨਹੀਂ ਨਹਿਰ 'ਚ ਸੁੱਟਤਾ ਕਿ ਦਰਿਆ 'ਚ ਸੁੱਟਤਾ ਜੀ। ਸਾਨੂੰ ਉਹਨਾਂ ਨਾ ਕੋਈ ਲਾਸ਼ ਨਾ ਕੁਛ। ਇਸ ਪਰਿਵਾਰ ਨੇ ਗੁਜ਼ਾਰਾ ਬੜਾ ਮੁਸ਼ਕਲ ਕੀਤਾ। ਇਹਨਾਂ ਦੋਵਾਂ ਵੀਰਾਂ ਨੇ, ਮਾਤਾ ਜੀ ਹੁਣਾਂ ਨੇ ਮੇਲਿਆਂ ਦੇ ਵਿੱਚ ਜਾ ਕੇ ਤੇ ਉੱਥੇ ਦੁਕਾਨਾਂ ਲਾ ਕੇ ਬਾਜੀਆਂ ਵੇਚ ਕੇ, ਖਿਡੌਣੇ ਵੇਚ ਕੇ ਇਹਨਾਂ ਨੇ ਪਰਿਵਾਰ ਦਾ ਗੁਜ਼ਾਰਾ ਕੀਤਾ। ਤੇ ਮੇਰੇ ਤੋਂ ਪਹਿਲਾਂ ਇਹਨਾਂ ਨੇ ਤੁਹਾਨੂੰ ਦੱਸ ਵੀ ਦਿੱਤਾ ਵਾ ਵੀ ਇਹਨਾਂ ਨੇ ਦਿਹਾੜੀਆਂ ਕਰਕੇ ਵਿਚਾਰੇ ਬੱਚਿਆਂ ਨੇ ਪਰਿਵਾਰ ਦੇ ਗੁਜ਼ਾਰੇ ਚਲਾਏ। ਪੁਲਿਸ ਨੇ ਇੰਨਾ ਤੰਗ ਕੀਤਾ, ਪਰੇਸ਼ਾਨ ਕੀਤਾ। ਸਾਡੀ ਵਹੁਟੀ ਹੌਲੀ ਜੀ ਜੈਮਲ ਸਿੰਘ ਦੀਆਂ ਬੇਟੀਆਂ ਨਹੀਂ ਜੀ ਮੰਗ ਕੇ ਖਾਣ ਵਾਲੀਆਂ। ਅਸੀਂ ਬੜਾ ਗੁਜ਼ਾਰਾ ਔਖਾ ਕੀਤਾ ਜੀ। ਅੱਜ ਰਵਨੀਤ ਬਿੱਟੂ ਵਰਗੇ ਕਹਿੰਦੇ ਤੇ ਹੈਗੇ ਆ ਵੀ ਸਾਨੂੰ ਸਬੂਤ ਵਿਖਾਓ। ਸਬੂਤ ਇਕੱਲਾ ਕੁਰਸੀ ਦੇ ਉੱਤੇ ਬੈਠਿਆਂ ਜਾਂ ਬੰਦ ਦਫ਼ਤਰ ਦੇ ਵਿੱਚ ਬੈਠਿਆਂ ਨਹੀਂ, ਜੇ ਪਰਿਵਾਰਾਂ ਦੇ ਉੱਤੇ ਤਸ਼ੱਦਦ ਵੇਖਣਾ ਵਾ ਜਾਂ ਕੀ ਕੁਝ ਸਾਡੇ ਨਾਲ ਹੋਇਆ ਵਾ, ਅਜੇ ਤੱਕ ਉਹ ਵਿਚਾਰੇ ਪਰਿਵਾਰ ਤਾਂ ਦੇ ਵਿੱਚ ਨਹੀਂ ਆਏ। ਘਰ ਦਾ ਇੱਕੋ ਇੱਕ ਵਸੀਲਾ ਹੋਵੇ, ਘਰ ਦਾ ਆਗੂ ਹੋਵੇ, ਤੇ ਬੱਚੇ ਅਜੇ ਵਿਚਾਰੇ ਜਿਨ੍ਹਾਂ ਨੇ ਸੁਰਤ ਵੀ ਨਾ ਸੰਭਲੀ ਹੋਵੇ ਤੇ ਪਿਤਾ ਚੱਲ ਵਸਿਆ ਹੋਵੇ, ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ? ਤੁਹਾਨੂੰ ਪਤਾ ਲੱਗਾ ਅਜੇ ਤੱਕ ਵੀ ਉਹਨਾਂ ਦਾ ਕਸੂਰ ਕੀ ਸੀਗਾ? ਕੋਈ ਨਹੀਂ ਜੀ, ਰੋਟੀ ਪਾਣੀ ਖਾਂਦੇ ਸੀ ਸਿੰਘ ਤੇ ਵੀਰ ਜੀ। ਸਾਨੂੰ ਨਹੀਂ ਕੋਈ ਦੱਸਿਆ, ਸਾਨੂੰ ਤੇ ਇਹੋ ਹੀ ਧੱਕੇ ਮਾਰ ਕੇ ਕੱਢ ਦਿੰਦੇ ਰਹੇ। ਅਸੀਂ ਇਨਸਾਫ ਮੰਗਦੇ ਰਹੇ ਹਾਂ, ਅਸੀਂ ਆਂਦੇ ਰਹੇ ਹਾਂ ਉਹਦੀਆਂ ਬੇਟੀਆਂ ਛੱਡ ਦਿਓ, ਕੋਈ ਗੁਨਾਹ ਨਹੀਂ। ਉਹਨਾਂ ਸਾਨੂੰ ਕੋਈ ਉਹਦਾ ਕੱਪੜਾ ਵੀ ਨਹੀਂ ਜੀ ਤੰਦਾ ਦਿੱਤਾ। ਉਹਨਾਂ ਪੁਲਿਸ ਅਫਸਰਾਂ ਦੇ ਬਾਰੇ ਜਾਣਕਾਰੀ ਹੈ ਸੀ ਤੁਹਾਨੂੰ? ਕਿਹੜੇ ਸੀਗੇ ਉਹ? ਵੀਰ ਜੀ ਦਸੂਵਾਲ ਦੇ ਦੱਸੀਦਾ ਸੀ ਠਾਣਦਾਰ, ਡਿਪਟੀ ਕੇ ਠਾਣਦਾਰ ਸੀ ਦਸੂਵਾਲ ਦਾ ਦੱਸੀਦਾ ਸੀ। ਸਾਡੇ ਲਾਗੇ ਪੱਟੀ ਹਸਪਤਾਲ, ਤੇ ਇਹ ਹਸਪਤਾਲ ਤੇ ਇਹ ਜਿਹੜੀ ਲੰਘਦੀ ਆ ਆਪਣੀ ਪਰੜੀ ਰੇਲ ਦੀ, ਇਹ ਤੇ ਜਿਹੜੀ ਸਾਡੇ ਨਹਿਰ ਲੰਘਦੀ ਆ, ਪਤਾ ਨਹੀਂ ਕਿੰਨੀਆਂ ਕੁ ਅਣਪਛਾਤੀਆਂ ਤੇ ਪਤਾ ਨਹੀਂ ਕਿੰਨੇ ਕੁ ਫੇਕ ਇਨਕਾਊਂਟਰ ਜਿਹੜੇ ਇਹਨਾਂ ਥਾਵਾਂ ਦੇ ਉੱਤੇ ਬਣਾਏ ਗਏ। ਜਾਨੇ ਮੁਲਾਕਾਤ ਹੁੰਦੀ ਤੁਹਾਡੀ? ਨਹੀਂ ਜੀ, ਸਾਨੂੰ ਵਿਖਾਇਆ ਨਹੀਂ ਜੀ। ਅਸੀਂ ਕੱਲ੍ਹ ਵੀ ਬੋਲੇ, ਸਾਨੂੰ ਕੋਈ ਵਿਖਾਇਆ ਨਹੀਂ, ਸਾਡੀ ਕੋਈ ਗੱਲ ਨਹੀਂ ਕਰਾਈ, ਸਾਨੂੰ ਦੱਸਿਆ ਨਹੀਂ। ਸਾਨੂੰ ਕਹਿੰਦੇ ਅਸੀਂ ਨਹੀਂ ਲਿਆਂਦਾ, ਵਲਟੋਏ ਵਾਲੇ ਕਹਿੰਦੇ ਅਸੀਂ ਨਹੀਂ ਲਿਆਂਦਾ, ਖੇਮ ਕਰਨ ਵਾਲੇ ਅਸੀਂ ਨਹੀਂ, ਪੱਟੀ ਵਾਲੇ ਨੇ ਅਸੀਂ ਨਹੀਂ। ਸਾਨੂੰ ਵੈਰੋਵਾਲ ਪਤਾ ਲੱਗਾ, ਅਸੀਂ ਵੈਰੋਵਾਲ ਗਏ, ਉਹ ਵੀ ਕਹਿੰਦੇ ਅਸੀਂ ਨਹੀਂ ਲਿਆਂਦਾ। ਰੋਂਦੇ ਅੱਜ ਤੱਕ ਜੀ ਅਸੀਂ ਮਰ ਗਏ ਹਾਂ, ਸਾਨੂੰ ਕੋਈ ਲਾਸ਼ ਨਹੀਂ ਲੱਭੀ, ਕੋਈ ਕੁਛ ਨਹੀਂ ਲੱਭਾ। ਬਿੱਟੂ ਆਂਦਾ 25 ਲੱਖ ਆ, ਬਿੱਟੀ ਨੂੰ ਪੁੱਛ ਮੇਰੇ ਨਾਲ ਆ, ਮੈਂ ਤੈਨੂੰ 25 ਲੱਖ ਵਿਖਾਵਾਂ। ਮਾਵਾਂ ਰੋਂਦੀਆਂ, ਭੈਣਾਂ ਰੋਂਦੀਆਂ, ਬੱਚੇ ਉਹਨਾਂ ਦੇ ਰੋਂਦੇ, ਸਾਡੀਆਂ ਭਤੀਜੀਆਂ ਜਦੋਂ ਰੋਂਦੀਆਂ ਰੋੜ ਆਏ ਬਰੇ ਆ ਜਾਂਦਾ, ਘਰ ਨਹੀਂ ਬਣਿਆ। ਉਹਨਾਂ ਦਾ ਪਿਓ ਹੋਵੇ ਕੋਈ ਸਹਾਰਾ ਦੇਵੇ, ਕੌਣ ਦੇਵੇ ਸਹਾਰਾ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲਬਾਤ ਚੱਲਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਭਾਈ ਖਾਲੜਾ ਨੇ ਉਸ ਵਕਤ 25,000 ਦੇ ਕਰੀਬ ਲਵਾਰਸ ਲੋਕ ਸਨ ਜਿਨ੍ਹਾਂ ਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਸਾੜਿਆ ਗਿਆ, ਉਹਨਾਂ ਦਾ ਡਾਟਾ ਇਕੱਤਰ ਕੀਤਾ। ਤਾਂ ਖਾਸ ਤੌਰ ਤੇ ਬਹੁਤ ਸਾਰੇ ਅੱਜ ਵੀ ਉਹ ਪਰਿਵਾਰ ਨੇ ਜਿਹੜੇ ਇਨਸਾਫ ਦੀ ਉਡੀਕ ਦੇ ਵਿੱਚ ਨੇ, ਜਿਨ੍ਹਾਂ ਦੇ ਭਰਾਵਾਂ ਨੂੰ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਲਾਪਤਾ ਕਰ ਦਿੱਤਾ ਗਿਆ, ਤੇ ਅੱਜ ਵੀ ਉਹ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਉਡੀਕ ਦੇ ਵਿੱਚ ਨੇ। ਮੈਂ ਠੱਕਰਪੁਰਾ ਪੱਟੀ ਦੇ ਵਿੱਚ ਮੌਜੂਦ ਹਾਂ, ਤਾਂ ਖਾਸ ਤੌਰ ਤੇ
ਇੱਕ ਹੋਰ ਅਜਿਹਾ ਪਰਿਵਾਰ ਹੈ ਜਿਨ੍ਹਾਂ ਦੇ 2 ਭਰਾ ਜਿਹੜੇ ਸੀ ਲਾਪਤਾ ਕਰ ਦਿੱਤੇ ਗਏ ਤੇ ਪੁਲਿਸ ਦੇ ਵੱਲੋਂ ਘਰ ਦੇ ਵਿੱਚੋਂ ਚੱਕ ਲੈ ਗਏ ਸੀ। ਉਸ ਤੋਂ ਬਾਅਦ ਉਹਨਾਂ ਦੇ ਬਾਬਤ ਕੀ ਜਾਣਕਾਰੀ ਹੈ, ਅੱਜ ਵੀ तमाम ਸਾਰੇ ਸਵਾਲ ਨੇ ਔਰ ਕਿਵੇਂ ਉਹ ਗੁਰਬਤ ਦੀ ਜ਼ਿੰਦਗੀ ਦਾ ਜਿਹੜਾ ਜੀਵਨ ਆ ਉਹ ਹੰਢਾ ਰਹੇ ਨੇ, ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਠੱਕਰਪੁਰੇ ਤੋਂ ਮਾਤਾ ਜੀ ਨੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਕੀ ਨਾਂ ਹੈ ਤੁਹਾਡਾ? ਗੁਰਮੀਤ ਕੌਰ। ਇਹ ਜਿਨ੍ਹਾਂ ਦੀ ਤਸਵੀਰ ਲਈ ਹੈ ਕੀ ਲੱਗਦੇ ਨੇ ਤੁਹਾਡੇ? ਇਹ ਮੇਰੇ ਭਰਾ ਹੈ ਜੀ। ਕੀ ਨਾਮ ਸਿੰਘ ਤੇ ਬਜਿੱਤਰ ਸਿੰਘ। ਜੈਮਲ ਸਿੰਘ ਤੇ ਬਜਿੱਤਰ ਸਿੰਘ ਭਰਾ ਹੈ ਮੇਰੇ ਜੀ। ਜੈਮਲ ਸਿੰਘ ਤੇ ਬਚਿੱਤਰ ਸਿੰਘ ਦੇ ਨਾਲ ਕੀ ਵਾਪਰਿਆ ਜੀ? ਵੀਰ ਜੀ ਜੈਮਲ ਸਿੰਘ ਨੂੰ ਚੁੱਕ ਕੇ ਰਾਤ ਦੇ 12 ਵਜੇ ਪੁਲਿਸ ਲੈ ਗਈ। ਕਹਿੰਦੇ ਵੀ ਅਸੀਂ ਵਲਟੋਏ ਲੈ ਕੇ ਚੱਲੇ ਆ ਜੀ। ਅਸੀਂ ਵਲਟੋਏ ਗਏ ਆ ਤੇ ਕਹਿੰਦੇ ਅਸੀਂ ਨਹੀਂ ਚੁੱਕ ਕੇ ਲਿਆਂਦਾ ਜੀ। ਅਗਲੇ ਦਿਨ 12 ਵਜੇ ਸਾਨੂੰ ਪਤਾ ਲੱਗਾ ਵੀ ਵੈਰੋਵਾਲ ਵਾਲੀ ਪੁਲਿਸ ਲੈ ਗਈ ਆ। ਅਸੀਂ ਵੈਰੋਵਾਲ ਗਏ ਆ, ਸਾਨੂੰ ਉੱਥੇ ਧੱਕੇ ਦਿੱਤੇ, ਸਾਨੂੰ ਬੜਾ ਸਾਡੇ ਨਾਲ ਵੀ ਗਾਲੀ ਮੰਦਾ ਕੀਤਾ। ਕਹਿੰਦੇ ਉਹ ਅੱਤਵਾਦੀ ਸੀ, ਉਹ ਨਹੀਂ ਇੱਥੇ ਲਿਆਂਦੇ, ਉਹ ਉੱਥੇ ਰਾਹ 'ਚ ਸੁੱਟਾਂ, ਬੜਾ ਕੁਝ ਜੀ ਸਾਨੂੰ ਉਹਨਾਂ ਨੇ ਕੀਤਾ ਰਾਹ 'ਚ। ਅਸੀਂ ਉੱਥੋਂ ਫਿਰ ਵਾਪਸ ਮੁੜ ਆਏ। ਫਿਰ ਜੀ ਅਸੀਂ ਅਗਲੇ ਦਿਨ ਗਏ ਆ ਫਿਰ ਸਾਨੂੰ ਉਹ ਕੁਛ ਹੀ ਫਿਰ 3 ਰੋਜ਼ ਦੇ ਰੋਜ਼ ਜੀ ਅਸੀਂ ਮੰਗ ਕੇ ਗੱਡੀਆਂ ਕਰਕੇ ਜਾਂਦੇ ਹਾਂ, ਲੈ ਕੇ ਜਾਂਦੇ ਹਾਂ ਲੋਕਾਂ ਨੂੰ। ਤੇ ਸਾਨੂੰ ਬੜਾ ਮੰਦਾ ਬੋਲਦੇ ਸੀ ਪੰਚਾਇਤ ਜਿਹੜੀ ਉਹ ਪਿੱਛੇ ਖਲੋਂਦੀ ਸੀ। ਮੈਂ ਜੀ ਗਾਂਹ ਜਾਂਦੀ ਹਾਂ ਜੀ। ਸਬਜ਼ੀ ਵਾਲੀ ਜਿਹੜੀ ਵਿੱਚ ਸਬਜ਼ੀ ਸੀ ਵੀ ਕੁਦਰਤੀ ਬੀਬੀ ਲੱਗੀ ਸੀ, ਉਹ ਮੈਨੂੰ ਕਹਿੰਦੀ ਵੀ ਉਹਨਾਂ ਨੂੰ ਕੱਲ੍ਹ ਜੈਮਲ ਨੂੰ ਉਹਨਾਂ ਦੇਤਾ ਐਡਰੈਸ, ਤੁਹਾਡਾ ਐਡਰੈਸ ਦੇ ਗਿਆ। ਉਹਨਾਂ ਨੂੰ ਚੁੱਕ ਕੇ ਲੈ ਗਿਆ ਮਾਰ ਕੇ ਤੇ ਪਤਾ ਨਹੀਂ ਨਹਿਰ 'ਚ ਸੁੱਟਤਾ ਕਿ ਦਰਿਆ 'ਚ ਸੁੱਟਤਾ ਜੀ। ਸਾਨੂੰ ਉਹਨਾਂ ਨਾ ਕੋਈ ਲਾਸ਼ ਨਾ ਕੁਛ। ਅਸੀਂ ਬੜਾ ਦੁੱਖ ਕੱਟੇ ਜੀ। ਸਾਨੂੰ ਸਾਡਾ ਚਾਚਾ ਜੀ ਲੱਭਣ ਗਏ ਬਖਸ਼ੀਸ਼ ਸਿੰਘ, ਸਾਡੇ ਘਰ ਦੀ ਪੁਲਿਸ ਦੀਆਂ ਗੱਡੀਆਂ ਆਪੇ ਆਖਿਆ ਲੱਭ ਫਲਾਣੇ ਪੈਲਸ ਉੱਥੇ ਉਤਰਦੇ ਆ। ਅਸੀਂ ਉੱਥੇ ਵੇਖਣ ਗਏ ਇੱਧਰ ਰਾਜਸਥਾਨ 'ਚ ਜੀ, ਤੇ ਉੱਥੋਂ ਸਾਨੂੰ ਪੁਲਿਸ ਫੇਰ ਪੈ ਗਈ ਜੀ। ਸਾਨੂੰ ਪੁਲਿਸ ਨੇ ਇੰਨਾ ਤੰਗ ਕੀਤਾ, ਪਰੇਸ਼ਾਨ ਕੀਤਾ। ਸਾਡੀ ਵਹੁਟੀ ਹੌਲੀ ਜੀ ਜੈਮਲ ਸਿੰਘ ਦੀਆਂ ਬੇਟੀਆਂ ਨਹੀਂ ਜੀ ਮੰਗ ਕੇ ਖਾਣ ਵਾਲੀਆਂ। ਅਸੀਂ ਬੜਾ ਗੁਜ਼ਾਰਾ ਔਖਾ ਕੀਤਾ ਜੀ। ਅਸੀਂ ਕੰਮ ਕਿਹੜਾ ਮੇਲੇ ਲਾਏ ਜੀ, ਅਸੀਂ ਹੱਟੀਆਂ ਦੁਕਾਨਾਂ, ਅਸੀਂ ਬਾਹਰੀਆਂ ਵੇਚ ਕੇ ਵੀ ਬੱਚੇ ਪਾਲੇ ਜੀ। ਸਾਨੂੰ ਘਰੋਂ ਬਕਾਰ ਅਸੀਂ ਮੁੜ ਕੇ ਪਟਿਆਲੇ ਚਲੇ ਗਈ। ਪਟਿਆਲੇ ਕਲਰ ਭੈਣੀ ਰਹੇ ਸੰਦੀਪ ਕੌਰ ਦੇ ਕੋਲ ਤੇ ਸੋਹਣਜੀਤ ਦੇ ਕੋਲ। ਮਾਤਾ ਜੀ ਮੈਨੂੰ ਇਹ ਦੱਸਿਓ ਵੀ ਜਿਹੜਾ ਜੈਮਲ ਸਿੰਘ ਤੇ ਬਚਿੱਤਰ ਸਿੰਘ ਸੀ, ਇਹ ਤੁਹਾਡੇ ਛੋਟੇ ਭਰਾ ਸੀ ਜਾਂ ਵੱਡੇ ਸੀ ਤੁਹਾਡੇ? ਜੈਮਲ ਸਿੰਘ ਵੱਡਾ ਹੀ, ਬਚਿੱਤਰ ਛੋਟਾ ਹੈ। ਤੁਹਾਨੂੰ ਪਤਾ ਲੱਗ ਸਕਿਆ ਵੀ ਜਿਹੜਾ ਪੁਲਿਸ ਨੇ ਘਰ ਦੇ ਵਿੱਚੋਂ ਤੁਹਾਡੇ 2 ਭਰਾਵਾਂ ਨੂੰ ਚੁੱਕਿਆ ਜਾਂਦਾ, ਤੁਹਾਨੂੰ ਪਤਾ ਲੱਗਾ ਅਜੇ ਤੱਕ ਵੀ ਉਹਨਾਂ ਦਾ ਕਸੂਰ ਕੀ ਸੀਗਾ? ਕੋਈ ਨਹੀਂ ਜੀ, ਰੋਟੀ ਪਾਣੀ ਖਾਂਦੇ ਸੀ ਸਿੰਘ ਤੇ ਵੀਰ ਜੀ। ਸਾਨੂੰ ਨਹੀਂ ਕੋਈ ਦੱਸਿਆ, ਸਾਨੂੰ ਤੇ ਇਹੋ ਹੀ ਧੱਕੇ ਮਾਰ ਕੇ ਕੱਢ ਦਿੰਦੇ ਰਹੇ। ਸਾਨੂੰ ਨਹੀਂ ਇਹਨਾਂ ਨੂੰ ਦੱਸਿਆ। ਅਸੀਂ ਕਿਹਾ ਸਾਨੂੰ ਦੱਸੋ ਤਾਂ ਸਹੀ ਕੀ ਇਹਨਾਂ ਦਾ ਗੁਨਾਹ। ਸਾਨੂੰ ਕੋਈ ਨਹੀਂ ਗੁਨਾਹ ਦੱਸਿਆ। ਅਸੀਂ ਫਿਰ ਭੈਣ ਜੀ ਖਾਲੜਾ ਨੂੰ ਦੱਸਿਆ। ਉਹ ਕਹਿੰਦੀ ਕੋਈ ਨਹੀਂ, ਆ ਵਕੀਲ ਇੱਥੋਂ ਦਾ ਘਰਿਆਲੇ ਵਾਲਾ, ਉਹਨੇ ਸਾਡੇ ਨਾਲ ਜਾਂਦਾ ਉਹਦਾ ਕੱਲ੍ਹ ਵੀ ਗਏ ਸੀ ਵੀਰ ਜੀ। ਸਾਨੂੰ ਕੋਈ ਉਹਨਾਂ ਇਨਸਾਫ ਨਹੀਂ ਦਿੱਤਾ। ਅਸੀਂ ਇਨਸਾਫ ਮੰਗਦੇ ਰਹੇ ਹਾਂ। ਅਸੀਂ ਆਂਦੇ ਰਹੇ ਹਾਂ ਉਹਦੀਆਂ ਬੇਟੀਆਂ ਛੱਡ ਦਿਓ, ਕੋਈ ਗੁਨਾਹ ਨਹੀਂ। ਉਹਨਾਂ ਸਾਨੂੰ ਕੋਈ ਉਹਦਾ ਕੱਪੜਾ ਵੀ ਨਹੀਂ ਜੀ ਤੰਦਾ ਦਿੱਤਾ। ਜਿਹੜੇ ਪੁਲਿਸ ਅਫਸਰਾਂ ਨੇ ਘਰ ਦੇ ਵਿੱਚੋਂ ਤੁਹਾਡੇ 2 ਭਰਾਵਾਂ ਨੂੰ ਚੁੱਕ ਕੇ ਲਾਪਤਾ ਕੀਤਾ ਜਾਂ ਜੋ ਵੀ ਉਹਨਾਂ ਦੇ ਨਾਲ ਵਾਪਰਿਆ, ਤਾਂ ਉਹਨਾਂ ਪੁਲਿਸ ਅਫਸਰਾਂ ਦੇ ਬਾਰੇ ਜਾਣਕਾਰੀ ਹੈ ਸੀ ਤੁਹਾਨੂੰ? ਕਿਹੜੇ ਸੀਗੇ ਉਹ? ਵੀਰ ਜੀ ਦਸੂਵਾਲ ਦੇ ਦੱਸੀਦਾ ਸੀ ਠਾਣਦਾਰ, ਡਿਪਟੀ ਕਿ ਠਾਣਦਾਰ ਸੀ ਦਸੂਵਾਲ ਦਾ ਦੱਸੀਦਾ ਸੀ। ਅਸੀਂ ਨਹੀਂ ਵੇਖੇ। ਅਸੀਂ ਜਾਣ ਤੇ ਬਾਹਰ ਪੁਲਿਸ ਹੀ ਮੋੜ ਦਿੰਦੀ। ਅਸੀਂ ਰਾਤ ਵੀ ਵੀਰ ਜੀ ਜਦ ਚੁੱਕ ਕੇ ਗਏ ਉਹ ਆਪਦੇ ਕਮਰੇ 'ਚ ਸੁੱਤੇ ਸੀ ਤੇ ਉੱਥੋਂ ਜਦ ਉਠਾਇਆ ਬਾਹਾਂ ਬੰਨ੍ਹ ਲਈਆਂ ਤੇ ਅਸੀਂ ਸਾਰਾ ਟੱਬਰ ਉੱਠਿਆ। ਅਸੀਂ ਮਿੰਨਤਾਂ ਕਰਦੇ ਕਰਦੇ ਏਡੀ ਦੂਰ ਤੱਕ ਗਏ ਆ ਵੀ ਦੱਸੋ ਬੱਚਿਆਂ ਵਾਲਿਓ ਕੀ ਗੁਨਾਹ। ਆਂਦਾ ਤੁਹਾਨੂੰ ਭੁੱਲ ਲਿਆ, ਤੁਹਾਨੂੰ ਭੁੱਲ ਲਿਆ। ਸਾਨੂੰ ਇਸ ਤਰ੍ਹਾਂ ਕਰਦੇ ਕਰਦੇ ਜੀ ਲੈ ਗਏ। ਸਾਨੂੰ ਨਹੀਂ ਉਹਨਾਂ ਦੱਸਿਆ ਬੱਚਿਆਂ ਨੇ। ਜਦੋਂ ਘਰ ਦੇ ਵਿੱਚੋਂ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਚੁੱਕ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਪੰਚਾਇਤ ਨੂੰ ਲੈ ਕੇ ਜਾਂਦੇ ਹੋ, ਮੁਲਾਕਾਤ ਹੁੰਦੀ ਤੁਹਾਡੀ ਉਸ ਤੋਂ ਬਾਅਦ? ਨਹੀਂ ਜੀ, ਸਾਨੂੰ ਵਿਖਾਇਆ ਨਹੀਂ ਜੀ। ਅਸੀਂ ਕੱਲ੍ਹ ਵੀ ਬੋਲਿਆ, ਸਾਨੂੰ ਕੋਈ ਵਿਖਾਇਆ ਨਹੀਂ। ਸਾਡੀ ਕੋਈ ਗੱਲ ਨਹੀਂ ਕਰਾਈ, ਸਾਨੂੰ ਦੱਸਿਆ ਨਹੀਂ। ਸਾਨੂੰ ਕਹਿੰਦੇ ਅਸੀਂ ਨਹੀਂ ਲਿਆਂਦਾ, ਵਲਟੋਏ ਵਾਲੇ ਕਹਿੰਦੇ ਅਸੀਂ ਨਹੀਂ ਲਿਆਂਦਾ, ਖੇਮ ਕਰਨ ਲਿਆਂਦੇ ਅਸੀਂ ਨਹੀਂ, ਪੱਟੀ ਵਾਲੇ ਨੇ ਅਸੀਂ ਨਹੀਂ। ਸਾਨੂੰ ਵੈਰੋਵਾਲ ਪਤਾ ਲੱਗਾ, ਅਸੀਂ ਵੈਰੋਵਾਲ ਗਏ, ਉਹ ਵੀ ਕਹਿੰਦੇ ਅਸੀਂ ਨਹੀਂ ਲਿਆਂਦਾ। ਚੱਲ ਗਏ ਵੈਰੋਵਾਲ ਵਾਲੇ ਜੀ ਚੁੱਕ ਕੇ। ਜਦੋਂ ਇਹਨਾਂ ਨੂੰ ਚੱਕਿਆ ਤਾਂ ਉਸ ਵੇਲੇ ਤੁਸੀਂ ਕਿੰਨੇ ਸਾਲ ਦੇ ਸੀਗੇ? ਮੇਰਾ ਵਿਆਹ ਹੈ ਜੀ। ਵਿਆਹ ਹੈ ਮੇਰਾ, ਮੇਰੇ ਬੱਚੇ ਵੀ ਸੀ। ਕਿਹੜੀ ਜਗ੍ਹਾ ਤੋਂ ਚੁੱਕਿਆ ਉਹਨਾਂ ਨੂੰ? ਚੁੱਕਿਆ ਆਸਲ ਤੋਂ ਹੀ, ਆਸਲਾਂ ਤੋਂ ਚੁੱਕਿਆ ਸੀ। ਆਸਲਾਂ ਤੋਂ ਚੁੱਕਿਆ ਸੀ। ਹਾਂਜੀ। ਹੋਰ ਵੀ ਕੋਈ ਪਿੰਡ ਦੇ ਵਿੱਚੋਂ ਕਿਸੇ ਪਰਿਵਾਰ ਦੇ ਨੌਜਵਾਨਾਂ ਨੂੰ ਜਾਂ ਕਿਸੇ ਬੜੇ ਜੀ ਬੜੇ। ਕਾਲਗਾ ਸਕੱਤਰਾ ਵੀ ਖਾਲੀ ਕੀਤਾ। ਕਾਲਗੇ ਸਕੱਤਰੇ ਦੇ ਨਾਰ ਪਿੱਪਲ ਆ ਹੈ, ਨਾਰ ਸਿੰਘ ਪਿੱਪਲ ਸਿੰਘ। ਸਾਡੇ ਪਿੰਡ ਵੀ ਬੜੇ। ਇੱਥੇ ਵੀ ਇੱਕ ਹੈਗਾ ਜੀ, ਉਹ ਜਿਹੜਾ ਮੁੰਡਾ ਮੋਟਰਾਂ ਨਹੀਂ ਪਾਉਂਦਾ ਪੀਤੀ, ਉਹਦੇ ਡੈਡੀ ਨੂੰ ਵੀ ਮਾਰਿਆ ਸੀ। ਜਿਹੜੇ ਮੁੰਡੇ ਚੁੱਕੇ ਜਾਂਦੇ ਸੀ ਪੁਲਿਸ ਦੇ ਵੱਲੋਂ, ਸਾਰੇ ਨਜਾਇਜ਼ ਹੀ ਚੁੱਕੇ ਜਾਂਦੇ ਸੀ ਜਾਂ ਕਿਸੇ ਦਾ ਮੂਵਮੈਂਟ ਦੇ ਨਾਲ ਸੰਬੰਧਿਤ ਸੀ? ਨਹੀਂ ਜੀ, ਨਜਾਇਜ਼ ਜੀ, ਕੋਈ ਸਰਬੰਧ ਨਹੀਂ ਹੈਗਾ, ਨਜਾਇਜ਼ ਜੀ। ਕੋਈ ਚਾਹ ਪਾਣੀ ਚੱਲ
ਪੀ ਗਏ ਹੁਣ ਪੀਤਾ ਹੋਊਗਾ ਅਸੀਂ ਇਹ ਨਹੀਂ ਆਂਦੇ ਚਾਹ ਪਾਣੀ ਪੀ ਗਏ ਹੋਣਗੇ ਪਰ ਜੀ ਚਾਹ ਪਾਣੀ ਜੇ ਤੂੰ ਆਣ ਕੇ ਤੁਸੀਂ ਬੈਠੇ ਅਸੀਂ ਚੱਲ ਪਿਆਉਣਾ ਹੈ ਚਾਹ ਪਾਣੀ ਕੋਈ ਗੱਲ ਨਹੀਂ ਸਰਬੰਧ ਕੋਈ ਨਹੀਂ ਹੈਗਾ ਰੋਂਦੇ ਅੱਜ ਤੱਕ ਜੀ ਅਸੀਂ ਮਰ ਗਏ ਹਾਂ ਸਾਨੂੰ ਕੋਈ ਲਾਸ਼ ਨਹੀਂ ਲੱਭੀ ਕੋਈ ਕੁਛ ਨਹੀਂ ਲੱਭਾ ਬਿੱਟੂ ਆਂਦਾ 25 ਲੱਖ ਆ 25 ਬਿੱਟੂ ਨੂੰ ਪੁੱਛ ਮੇਰੇ ਨਾਲ ਆ ਮੈਂ ਤੈਨੂੰ 25 ਲੱਖ ਵਿਖਾਵਾਂ ਮਾਵਾਂ ਰੋਂਦੀਆਂ ਭੈਣਾਂ ਰੋਂਦੀਆਂ ਬੱਚੇ ਉਹਨਾਂ ਦੇ ਰੋਂਦੇ ਸਾਡੀਆਂ ਭਤੀਜੀਆਂ ਜਦੋਂ ਰੋਂਦੀਆਂ ਤਾਂ ਰੋੜ ਆਏ ਵਰੇ ਆ ਜਾਂਦਾ ਘਰ ਨਹੀਂ ਬਣਿਆ ਉਹਨਾਂ ਦਾ ਪਿਓ ਹੋਵੇ ਕੋਈ ਸਹਾਰਾ ਦੇਵੇ ਕੌਣ ਦੇਵੇ ਸਹਾਰਾ ਉਹਨਾਂ ਨੂੰ ਸਹਾਰਾ ਦੇਣ ਵਾਲਾ ਕੌਣ ਹੈ ਪਰਮਾਤਮਾ ਜੀ ਪਰਮਾਤਮਾ ਆ ਖਾਲੜਾ ਸਾਹਿਬ ਨੇ ਸਾਨੂੰ ਫੇਰ ਯਾਦ ਕਰਾਤਾ ਖਾਲੜਾ ਸਾਹਿਬ ਨੇ ਸਾਡੇ ਬਾਰੇ ਬਹੁਤ ਸੋਚਿਆ ਜੀ ਬੜਾ ਸੋਚਿਆ ਪਹਿਲਾਂ ਨਹੀਂ ਕਰਦੀ ਵੀ ਪਰਮਜੀਤ ਹੁੰਦੀ ਤੇ ਨਹੀਂ ਉਹੀ ਸੋਚਦੀ ਪਰ ਉਹ ਸਾਡੇ ਲਈ ਭੈਣ ਜੀ ਸੰਦੀਪ ਕੌਰ ਨੇ ਵੀ ਸੋਚਿਆ ਜਿੰਨੇ ਜੋਗੀ ਬਿਲਕੁਲ ਉਹਨੂੰ ਵੀ ਪੁਲਿਸ ਚੁੱਕ ਲੈਂਦੀ ਆਈ ਮਗਰ ਜਾਂਦੇ ਆ ਤੁਹਾਡੇ ਭਰਾਵਾਂ ਨੂੰ ਚੁੱਕਣ ਤੋਂ ਬਾਅਦ ਖਾਲੜਾ ਸਾਹਿਬ ਆਏ ਸੀ ਕਦੇ ਤੁਹਾਡੇ ਘਰ ਇਹਨਾਂ ਦੇ ਬਾਰੇ ਜਾਣਕਾਰੀ ਲੈਣ? ਹਾਂਜੀ ਆਏ ਸੀ ਆ ਹੁਣ ਵੀ ਵੋਟਾਂ 'ਚ ਮੇਰੇ ਘਰ ਹੋ ਕੇ ਗਏ ਜਦੋਂ ਨਹੀਂ ਭਾਈ ਜਸਵੰਤ ਸਿੰਘ ਖਾਲੜਾ ਖੁਦ ਆਏ ਸੀ ਨਹੀਂ ਉਹਨਾਂ ਵੇਲਿਆਂ ਖਾਲੜਾ 'ਚ? ਨਹੀਂ ਆਇਆ ਖਾਲੜਾ ਨਹੀਂ ਆਇਆ ਭੈਣ ਜੀ ਆਉਂਦੀ ਰਹੀ ਆ ਭਾਜੀ ਜੀ ਭੈਣ ਜੀ ਨੂੰ ਕੱਲਿਆ ਸਾਡੇ ਕੇਸ ਕੂਸ ਜੇ ਲਾਏ ਭੈਣ ਜੀ ਨੇ ਹੈ ਕੇਸ ਲਾਏ ਭੈਣ ਜੀ ਨੇ ਅਸੀਂ ਜਾਂਦੇ ਰਹੇ ਹਾਂ ਹੈ ਬਰਛੀ 'ਚ ਵੀ ਹੁਣ ਖਾਲੜਾ ਸਾਹਿਬ ਦੀ ਜਦੋਂ ਹੁੰਦੀ ਹੈ ਜਾਈਦਾ ਗੱਲਬਾਤ ਕਰੀਦੀ ਆ ਬਈਦਾ ਆ ਪੰਜ ਵੜੀਆਂ ਦੀ ਕੱਲ ਬਰਛੀ ਸੀ ਕੱਲ 5 ਵੜੀਆਂ ਦੀ ਬਰਛੀ ਪੰਮਿਆ 5 ਵੜੀਏ ਤੇ ਕੱਲ ਉੱਥੇ ਵੀ ਸੀ ਬਰਛੀ ਇਸ ਤਰ੍ਹਾਂ ਜੀ ਅਸੀਂ ਉਦੋਂ ਸਾਰੇ ਇਕੱਠੇ ਹੋ ਕੇ ਉਦੋਂ ਗੱਲਬਾਤ ਕਰਦੀ ਆ ਮਾਤਾ ਜੀ ਜਿਹੜੇ ਤੁਹਾਡੇ ਦੋ ਭਰਾ ਸੀ ਇਹਨਾਂ ਦੀ ਉਮਰ ਉਸ ਵੇਲੇ ਕੀ ਸੀ ਕੀ ਕੰਮ ਕਾਰ ਕਰਦੇ ਸੀ ਇਹ ਜੀ ਪੈੜੀ ਸੀ ਥੋੜੀ ਜੀ ਭਾਈ ਦਿਹਾੜੀ ਦੱਪਾ ਹੁਣ ਵੀ ਇੱਕ ਭਰਾ ਦਿਹਾੜੀ ਦੱਪੇ ਕਰਦਾ ਅੰਮ੍ਰਿਤਸਰ ਅੱਛਾ ਖੇਤੀ ਕਰਦੇ ਸੀ ਖੇਤੀ ਥੋੜੀ ਜਿਹੀ ਸੀ ਵੀਰ ਜੀ ਭਾਈ ਛੇਕਣਾ ਵਾਲਾ ਤੈਨੂੰ ਪਤਾ ਖੇਤੀ ਨਾਲ ਨਹੀਂ ਨਾ ਕੀ ਬਣਦਾ ਵੀਰ ਜੀ ਜਦੋਂ ਫਿਰ ਅਸੀਂ ਅੱਧਾ ਕਿੱਲਾ ਵੇਚੀ ਤੇ ਵੇਚ ਕੇ ਵਿਆਹ ਕਰਤਾ ਅੱਛਾ ਜ਼ਮੀਨ ਵੇਚ ਕੇ ਵਿਆਹ ਕੀਤਾ ਤੁਸੀਂ? ਹਾਂ ਸੰਦੀਪ ਕੌਰ ਨੇ ਵਾਧੂ ਦਿੱਤਾ ਵੀ ਜਿੰਨੇ ਜੋਗੀ ਪਰ ਵੀਰ ਜੀ ਅਸੀਂ ਵਿਆਹ ਮੁੜ ਕੇ 2 ਬੇਟੀਆਂ ਦਾ ਕੀਤਾ ਇੱਕ ਦਾ ਤੇ ਆ ਮਹੂਲਾ ਸੀ ਕੀਤਾ ਜਦੋਂ ਇੱਥੇ ਨਹੀਂ ਗ੍ਰੰਥ ਸਾਹਿਬ ਵੀ ਇੱਥੇ ਬਹਿੰਦੇ ਸੀ ਪੁੱਲ 'ਤੇ ਉਹ ਜਾਨੀ ਸਾਡੀ ਤੁਰ ਕੇ ਇੱਥੇ ਮੋੜ 'ਤੇ ਜੀ ਵਿਆਹ ਕੀਤਾ ਉਹ ਗੁੱਡੀਆਂ ਹੀ ਚੱਪਲਾਂ ਤੋਂ ਕਿਸੇ ਸੰਸਥਾ ਨੇ ਸਾਰ ਲਈ ਤੁਹਾਡੀ ਉਹਨਾਂ ਵੇਲਿਆਂ 'ਚ? ਨਹੀਂ ਵੀਰ ਜੀ ਕਿਸੇ ਨੇ ਨਹੀਂ ਲਈ ਸਿਰਫ ਸੰਦੀਪ ਕੌਰ ਨੇ ਲਈ ਖਾਲੜਾ ਨੇ ਕੇਸ ਲਾਇਆ ਸੀ ਸੰਦੀਪ ਕੌਰ ਨੇ ਲਈ ਜੀ ਅਸੀਂ ਝੂਠ ਨਹੀਂ ਮਾਰਨਾ ਸੰਦੀਪ ਕੌਰ ਸਾਡੇ ਜਦੋਂ ਮੈਂ ਫੋਨ ਕਰਾਂ ਕੋਈ ਆਖੂਗੀ ਕੋਈ ਨਹੀਂ ਤੂੰ ਰੋ ਇਹਨੂੰ ਤੁਹਾਡੀ ਯਾਦ ਹੈ ਤੇ ਰੋ ਉਹਨੇ ਲਈ ਜ਼ਮੀਨ ਤੁਹਾਡੇ ਕੋਲੇ ਗੁਜ਼ਾਰੇ ਵਾਸਤੇ ਕਿੰਨੀ ਕੁ ਸੀਗੀ ਉਸ ਵੇਲੇ? ਵੀਰ ਜੀ ਇਹੋ ਹੀ ਮੇਰੀ ਅੱਧਾ ਕਿੱਲਾ ਤੇ ਮੇਰੇ ਭਰਾਵਾਂ ਦੀ 6 ਕਿੱਲਾ ਤੁਹਾਨੂੰ ਆਖਿਆ ਵੀ ਆਉਂਦੀ ਹੈ ਕੋਈ ਗੁਜ਼ਾਰਾ ਬੰਦਾ ਹੈ ਵੀਰ ਜੀ ਘਰ 'ਚ ਉਦੋਂ ਕੋਈ ਕਮਾਈ ਨਹੀਂ ਦਾ ਸੰਦ ਨਹੀਂ ਹੈ ਮੈਂ ਇੰਜਣ ਲੈ ਕੇ ਦਿੱਤਾ ਸੀ ਹਾਲੇ ਵੀਰਾਂ ਨੂੰ ਵੀ ਚੱਲ ਮੈਂ ਵੀਰ ਜੀ ਸਿੱਟੇ ਵੀ ਚੁਗੇ ਇੰਨੇ ਨਾਲ ਕੋਲੇ ਸਿੱਟੇ ਵੀ ਚੁਗੇ ਸਾਰੇ ਕੰਮ ਵੀਰ ਜੀ ਕੀਤੇ ਆ ਗੁੱਡੀਆਂ ਵੀ ਪਾਲੀਆਂ ਭੈਣ ਜੀ ਨੇ ਪੜਾਈਆਂ ਵਿਆਹ ਵੀ ਕੀਤਾ ਵੀਰ ਜੀ ਸਾਨੂੰ ਮੰਗ ਕੇ ਜੀ ਵੀਰ ਜੀ ਮੈਂ ਲੁਧਿਆਣੇ ਵੀ ਨੌਕਰੀ ਕੀਤੀ ਫਿਰ ਮੈਂ ਆਣ ਕੇ ਲੁਧਿਆਣੇ ਕਾਹਦੀ ਨੌਕਰੀ ਕਰਦੇ ਰਹੇ? ਨਾਟ ਬੋਲਟ ਕੱਸਣੇ ਮੇਰੇ ਬੱਚੇ ਛੋਟੇ ਛੋਟੇ ਮੈਂ ਲੀਡਰ ਫੈਕਟਰੀ ਚਲਾਤਾ ਸਾਈਕਲਾਂ ਵਾਲੀ 'ਚ ਵੀਰ ਜੀ ਢੰਡਾਰੀ ਰਹਿੰਦੇ ਹਾਂ ਛੱਤਾਂ 'ਤੇ ਅਸੀਂ ਵੀਰ ਜੀ ਪੁੰਜੇ ਸੌਣਾ ਫਿਰ ਵੀਰ ਜੀ ਅਸੀਂ ਇੱਥੇ ਆ ਗਏ ਇੱਥੇ ਵੀਰ ਜੀ ਮੈਂ ਬਾੜੀਆਂ ਦਾ ਕੰਮ ਕਰਨ ਲੱਗ ਕਾਹਦਾ ਕੰਮ ਕਰਦੇ ਸੀ? ਆ ਜਿਹੜੀਆਂ ਬਾੜੀਆਂ ਮੇਲੇ 'ਚ ਲੋਕ ਲਾਉਂਦੇ ਮੈਂ ਉਹ ਲਾਉਂਦੇ ਵੀ ਮੇਲਿਆਂ 'ਚ ਬਾਰੀਆਂ ਵੇਚ ਕੇ ਗੁਜ਼ਾਰਾ ਕਰਦੇ ਇਹ ਰਹੇ? ਆ ਮੇਲੇ 'ਚ ਮੈਂ ਬਾੜੀਆਂ ਵੀਰ ਜੀ ਨੂੰ ਪਤਾ ਮੈਂ ਮੇਲੇ 'ਚ ਬਾੜੀਆਂ ਲਾ ਕੇ ਕਦੀ ਮੈਂ ਕਿਤੇ ਜਾਣਾ ਸਾਈਕਲ 'ਤੇ ਕਦੀ ਕਿਤੇ ਜਾਣਾ ਫਿਰ ਮਾਤਾ ਜੀ ਰੋਣੇ ਕਿਹੜੀ ਗੱਲੋਂ ਤੁਸੀਂ? ਰੋਂਦੇ ਹੋਏ ਸਾਡੀ ਕੇ ਸਾਥ ਨਹੀਂ ਲਈ ਸਾਡੀ ਦੋਸ਼ੀ ਨੂੰ ਵੀ ਸਾਡੀ ਸਾਥ ਨਹੀਂ ਲਈ ਅਸੀਂ ਜੀ ਹੁਣ ਜਿਹੜਾ ਦੇਖ ਲੈ ਉਹ ਪੈਣੀ ਕਈਆਂ ਨੇ ਕੋਠੇ ਵਾਲੇ ਕੋਠੇ 'ਚ ਤੇ ਰਹਿ ਗਏ ਅਸੀਂ ਕੀ ਕਹਿਣਾ ਬੱਚੀ ਸਾਡਾ ਭੈਣ ਜੀ ਕਹਿੰਦੀ ਨੇ ਸਾਥ ਲਿਆ ਕਿਸੇ ਨੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਕਿ ਸਰਕਾਰ ਨੇ ਨਹੀਂ ਪੁੱਛਿਆ ਕਿਸੇ ਨੇ ਸਰਕਾਰ ਆਣ ਕੇ ਪੁੱਛਦੀ ਹੁਣ ਬਿੱਟੂ ਉੱਥੇ ਰੌਲਾ ਪਾਉਂਦਾ ਸਾਨੂੰ ਕਿਸੇ ਨੇ ਪੁੱਛਿਆ ਇਹਨੇ ਤਾਂ ਦਰਬਾਰ ਸਾਹਿਬ ਕੰਮ ਨਹੀਂ ਕਰਾ ਤੇ ਇਹਦੇ ਦਾਦੇ ਨੇ ਕਈ ਕੁਛ ਕਰਾਤਾ ਨਹੀਂ ਸਾਨੂੰ ਇੱਕ ਦਿਨ ਨਹੀਂ ਪੁੱਛਿਆ ਇੱਕ ਦਿਨ ਨਹੀਂ ਪੁੱਛਿਆ ਇਹਦਾ ਤਾਂ ਦਾਦਾ ਕੀਤੀ ਦਾ ਫਲ ਪਾ ਕੇ ਗਿਆ ਤੇ ਸਾਡੇ ਤੇ ਨੱਕ ਸੀ ਇਹਦੇ ਕੀਤੀ ਦਾ ਫਲ ਪਾ ਕੇ ਗਿਆ ਉਹਨੇ ਤੇ ਦਰਬਾਰ ਸਾਹਿਬ ਕਈ ਚੜਾਏ ਕਈ ਕੁਛ ਕੀਤਾ ਕਈਆਂ ਨੂੰ ਨੱਕ ਮਰਵਾਇਆ ਹੈ ਆਂਦਾ ਨਾ 25 ਲੱਖ ਹੁਣ ਆ ਇੱਕ ਘਰ ਆ ਜੇ ਨਹੀਂ ਉਹਨੂੰ ਕੁਛ ਨਹੀਂ ਆਂਦੇ ਮੈਂ ਗੱਡੀ 'ਚ ਬਹੂ ਉਹਨੂੰ ਮੈਂ ਕਰ ਰੋਂਦੀਆਂ ਮਾਵਾਂ ਵਿਖਾਉਂਗਾ ਵੇ ਚੂਸਲੇ ਵਾਲਿਆ ਮੇਰੀ ਭੈਣ ਮੇਰਾ ਭਣਵਈਆ ਹੈ ਉਹਨੂੰ ਮਾਰ ਦਿੱਤਾ ਉਹ ਜਾਈ ਕਿਤੇ ਐਡੀ ਔਖੀ ਆ
ਮਾਤਾ ਜੀ ਇੱਕ ਹੋਰ ਗੱਲ ਦੱਸਿਓ ਵੀ ਜਿਹੜੇ ਉਹਨਾਂ ਵੇਲਿਆਂ 'ਚ ਜਿਵੇਂ ਦਰਬਾਰ ਸਾਹਿਬ ਦੇ ਉੱਪਰ ਹੋਏ ਅਟੈਕ ਦੇ ਰੋਸ ਵਜੋਂ ਬਹੁਤ ਸਾਰੇ ਨੌਜਵਾਨ ਸੀ ਜਿਨ੍ਹਾਂ ਨੇ ਹਥਿਆਰ ਚੁੱਕੇ ਖਾੜਕੂ ਬਣੇ, ਤਾਂ ਕੀ ਉਹਨਾਂ ਦੇ ਨਾਲ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਜਿਹੜੇ ਆਪਦੇ ਪਰਿਵਾਰ 'ਚ ਰਹਿੰਦੇ ਸੀ, ਉਹਨਾਂ ਨੂੰ ਵੀ ਮਾਰਿਆ ਗਿਆ ਜੀ? ਮਾਰਿਆ ਜੀ, ਕਹਿ ਜਿਸ ਤਰ੍ਹਾਂ ਵੀ ਹੁਣ ਵੀ ਉੱਥੇ ਮਰਾਵੇਂ ਦੇ ਸੀ ਤੇ ਕਈ ਨਾਕੀ ਚੁੱਕ ਕੇ ਮਾਰਦੇ, ਕਈਆਂ ਨੂੰ ਨੱਕ ਚੁੱਕ ਕੇ ਮਰਾਵੇ। ਇਸੇ ਪਿੰਡ 'ਚ ਉਹ ਵਿਚਾਰਾ ਬਾਬਿਆਂ ਨਾਲ ਹੀ ਤਰਨਤਾਰਨ ਵਾਲਿਆਂ ਨਾਲ ਹੈ, ਬਾਬੇ ਉਹ ਪੀਤੀ ਦਾ ਡੈਡੀ ਵੀਰ ਜੀ, ਉਹ ਨੰਬਰਦਾਰ ਸੂਬੇਦਾਰ ਦਾ ਭਰਾ, ਤੇ ਉਹਨੂੰ ਨੱਕ ਗੱਡੀ 'ਚੋਂ ਲਾ ਕੇ ਜੀ ਗਈਆ ਕਰਦਿਆਂ ਨੂੰ ਮੁਕਾਬਲਾ ਬਣਾ ਤਾ। ਨਾਲ ਇੱਕ ਹੈਗਾ ਸੀ ਉੱਥੋਂ ਦਾ ਜੰਡ ਦਾ ਬਾਬਾ, ਜੰਡ ਦਾ ਸੀ ਉਹ ਬਾਬੇ ਦਾ ਨਾਂ ਹੁਣ ਮੈਨੂੰ ਜਲਪੁਰ ਗੇਕੋ ਸੀ। ਨੱਕ ਜੀ ਉਹ ਵਿਚਾਰੇ ਬੱਚਿਆਂ ਦੇ ਕਮਰੇ ਨਹੀਂ ਪਏ, ਬੱਚਿਆਂ ਨੂੰ ਮੋਟਰਾਂ ਬੰਦੇ ਪੈਰੀ ਨਹੀਂ ਹੈਗੀ ਉਹਨਾਂ ਦੀ, ਇੱਥੇ ਹੀ ਹੈਗੀ। ਜਿਹੜੇ ਤੁਹਾਡੇ ਵੀਰ ਨੇ ਜੈਮਲ ਸਿੰਘ ਤੇ ਬਚਿੱਤਰ ਸਿੰਘ, ਇਹਨਾਂ ਦਾ ਕਦੋਂ ਤੁਹਾਨੂੰ ਪਤਾ ਲੱਗਦਾ ਵੀ ਇਸ ਦੁਨੀਆ ਤੇ ਨਹੀਂ ਰਿਹਾ? ਪਤਾ ਲੱਗਾ ਅਜੇ ਤੱਕ ਕਿ ਨਹੀਂ ਲੱਗਾ? ਨਹੀਂ ਵੀਰ ਜੀ, ਸਾਨੂੰ ਨਹੀਂ ਪਤਾ ਲੱਗਾ। ਸਾਨੂੰ ਲੋਕ ਕਹਿੰਦੇ ਰਹੇ ਭੋਗ ਤਰਾਓ, ਫਿਰ ਅਸੀਂ ਮਾੜਾ ਮੋੜ ਭੋਗ ਤਰਾਇਆ। ਕਿੰਨੇ ਚਿਰ ਬਾਅਦ? ਅਸੀਂ 2-3 ਮਹੀਨੇ 6 ਮਹੀਨੇ ਗਿਨੋ ਵੀ ਤਰਾਇਆ, ਉਹ ਵੀ ਅਸੀਂ ਡਰਦੇ। ਜਿਵੇਂ ਇੱਕ ਪ੍ਰਾਣੀ ਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਅੰਤਮ ਕਿਰਿਆਵਾਂ ਕੀਤੀਆਂ ਜਾਂਦੀਆਂ ਸਮੇਂ ਮੁਤਾਬਕ, ਉਸ ਹਿਸਾਬ ਨਾਲ ਤੁਸੀਂ ਕਰ ਨਹੀਂ ਸਕੇ? ਨਹੀਂ, ਉਸ ਹਿਸਾਬ ਨਾਲ ਨਹੀਂ ਕੀਤੀਆਂ। ਅਸੀਂ ਡਰਦੇ ਜੀ, ਪੁਲਿਸ ਰੋਜ਼ ਘੇਰਾ ਪਾਉਂਦੀ ਸੀ, ਉੱਥੋਂ ਹੀ ਭੱਜ ਜਾਂਦੇ ਹਾਂ, ਭੱਜ ਕੇ ਲੋਕ ਜਾਂਦੇ ਹਾਂ। ਕਿਸੇ ਰੋਟੀਆਂ ਵੀ ਪੱਕੀਆਂ ਰਹਿ ਜਾਂਦੀਆਂ ਸੀ। ਇੱਕ ਦੋ ਵਾਰੀ ਬੱਚੇ ਵੀ ਛੋਟੀ ਜੀ ਉਹ ਜੈਮਲ ਸਿੰਘ ਦੀ ਬੇਟੀ, ਉਹਨੂੰ ਛੱਡ ਕੇ ਵੀ ਭੱਜ ਗਈ ਸੀ ਉੱਥੇ ਹੈ। ਉਹ ਇੰਨਾ ਜੀ ਸਾਡੇ ਤੇ। ਅਪੀਲ ਕੀ ਹੈ ਤੁਹਾਡੇ ਵੱਲੋਂ? ਵੀਰ ਹੈ ਜੀ, ਮੇਰੀਆਂ ਭਤੀਜੀਆਂ ਤੇ ਮੇਰੀ ਭਰਜਾਈ ਆ, ਭਤੀਜੀਆਂ ਤੇ ਅਸੀਂ ਦੁੱਖ ਕੱਟੇ ਆ, ਸਾਨੂੰ ਕੋਈ ਸਹਾਇਤਾ ਕੀਤੀ ਜਾਵੇ। ਸਾਡਾ ਇਹਨਾਂ ਦਾ ਭਰਾਵਾਂ ਦਾ ਕੋਈ ਮੁੱਲ ਪਵੇ, ਸਾਡਾ ਕੋਈ ਮੁੱਲ ਪਵੇ ਜੀ। ਇਨਸਾਫ ਮਿਲਿਆ ਨਹੀਂ ਇਸ ਚੀਜ਼ ਦਾ? ਨਹੀਂ ਮਿਲਿਆ, ਸਾਨੂੰ ਕੋਈ ਨਹੀਂ ਮਿਲਿਆ। ਮੇਰੇ ਨਾਲ ਭਾਈ ਤਰਸੇਮ ਸਿੰਘ ਨੇ ਤੇ ਖਾਸ ਤੌਰ ਤੇ ਇਸੇ ਠੱਕਰਪੁਰੇ ਦੇ ਨਾਲ ਸੰਬੰਧਿਤ ਨੇ, ਜਿਸ ਜਗ੍ਹਾ ਤੋਂ ਜਿਹੜੇ ਦੋ ਨੌਜਵਾਨ ਸੀ, ਬਿਲਕੁਲ ਇਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਸੀ। ਗੱਲਬਾਤ ਕਰਦੇ। ਬਾਈ ਜੀ, ਇਹਨਾਂ ਦੇ ਪਰਿਵਾਰ ਨੂੰ ਜਾਣਦੇ ਹੋ, ਜੋ ਕੁਝ ਇਹਨਾਂ ਦੇ ਨਾਲ ਵਾਪਰਿਆ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਸੀਂ ਸ਼ੁਰੂ ਤੋਂ ਲੈ ਕੇ ਇਸ ਪਰਿਵਾਰ ਦੇ ਨਾਲ ਤਕਰੀਬਨ ਜੁੜੇ ਹੋਏ ਹਾਂ, ਕਿਉਂਕਿ ਇੱਕ ਪਿੰਡ ਦੇ ਨਾਤੇ ਵੀ। ਇਹਨਾਂ ਦੇ ਜਿਹੜੇ ਦੋ ਬੱਚੇ ਉਹ ਮੇਰੇ ਨਾਲ ਪੜ੍ਹਦੇ ਵੀ ਰਹੇ। ਇੱਕ ਦੁਕਾਨ 'ਤੇ ਹੁੰਦਾ ਵਾ ਵੀ ਜਿਹੜਾ ਕੇਵਲ ਗੱਲੀ ਬਾਤੀ ਹੁੰਦਾ ਵਾ, ਅਤੇ ਅਸੀਂ ਤਕਰੀਬਨ ਇਹਨਾਂ ਨੂੰ ਬਚਪਨ ਤੋਂ ਵੇਖਿਆ। ਮੇਰੇ ਪਿਤਾ ਜੀ ਵੀ ਇੱਥੋਂ ਦੇ ਕਵੀਸ਼ਰ ਗਿਆਨੀ ਗੁਰਮੀਤ ਸਿੰਘ ਠੱਕਰਪੁਰਾ, ਅਤੇ ਮੈਂ ਵੀ ਇਸੇ ਕਵੀਸ਼ਰੀ ਕਿੱਤੇ ਦੇ ਨਾਲ ਸੰਬੰਧਿਤ ਹਾਂ ਅਤੇ ਸਟੇਜਾਂ ਦੇ ਉੱਤੇ ਜਸ ਕਰਦੇ ਹਾਂ ਗੁਰੂ ਸਾਹਿਬ ਜੀ ਦਾ। ਇਸ ਪਰਿਵਾਰ ਨੇ ਗੁਜ਼ਾਰਾ ਬੜਾ ਮੁਸ਼ਕਲ ਕੀਤਾ। ਇਹਨਾਂ ਦੋਵਾਂ ਵੀਰਾਂ ਨੇ, ਮਾਤਾ ਜੀ ਹੁਣਾਂ ਨੇ ਮੇਲਿਆਂ ਦੇ ਵਿੱਚ ਜਾ ਕੇ ਅਤੇ ਉੱਥੇ ਦੁਕਾਨਾਂ ਲਾ ਕੇ, ਬਾਜੀਆਂ ਵੇਚ ਕੇ, ਖਿਡੌਣੇ ਵੇਚ ਕੇ ਇਹਨਾਂ ਨੇ ਪਰਿਵਾਰ ਦਾ ਗੁਜ਼ਾਰਾ ਕੀਤਾ। ਅਤੇ ਮੇਰੇ ਤੋਂ ਪਹਿਲਾਂ ਇਹਨਾਂ ਨੇ ਤੁਹਾਨੂੰ ਦੱਸ ਵੀ ਦਿੱਤਾ ਵਾ ਵੀ ਇਹਨਾਂ ਨੇ ਦਿਹਾੜੀਆਂ ਕਰਕੇ ਵਿਚਾਰੇ ਬੱਚਿਆਂ ਨੇ ਪਰਿਵਾਰ ਦੇ ਗੁਜ਼ਾਰੇ ਚਲਾਏ। ਫਿਰ ਚੱਲਦੀ ਇੰਟਰਵਿਊ ਦੇ ਵਿੱਚ ਮਾਤਾ ਜੀ ਹੁਣਾਂ ਨੇ ਇੱਕ ਗੱਲ ਕੀਤੀ ਹੈ, ਮੈਨੂੰ ਨਾ ਉਹ ਵੀਰ ਦਾ ਸਾਰਾ ਨਾਂ ਤਾਂ ਨਹੀਂ ਪਤਾ, ਉਹਨੂੰ ਪੀਤੀ ਕਹਿੰਦੇ ਸਾਡੇ ਪਿੰਡ ਦੇ ਵਿੱਚ, ਇਹ ਮੁੰਡਾ ਛੋਟਾ ਜਿਹਾ। ਜਦੋਂ ਉਹਨੂੰ ਮੈਂ ਬਚਪਨ ਤੋਂ ਵੇਖਦਾ ਨਾ, ਉਹ ਵਿਚਾਰਾ ਛੋਟਾ ਬੱਚਾ ਵੀ ਉਹਦੀ ਮਾਂ ਨੇ ਉਹਨੂੰ ਕਿਵੇਂ ਪਾਲਿਆ ਹੋਊਗਾ, ਸਾਡੀ ਕਲਪਨਾ ਤੋਂ ਵੀ ਪਰੇ ਦੀ ਗੱਲ। ਜਦੋਂ ਤੋਂ ਵਿਚਾਰਾ ਛੋਟਾ ਜਿਹਾ ਸੀ, ਸਕੂਲੇ ਵੀ ਜਾਣਾ ਉਹਨੇ ਵਿਚਾਰੇ ਨੇ। ਅਤੇ ਸਾਡੇ ਪੱਟੀ ਮੋੜ ਦੇ ਉੱਤੇ ਨਾ ਟਰਾਂਸਫਾਰਮਾਂ ਦੀਆਂ ਦੁਕਾਨਾਂ, ਪਹਿਲਾਂ ਮੋਟਰਾਂ ਦਾ ਕੰਮ ਕਰਦੇ ਹੁੰਦੇ, ਅਤੇ ਉਹਨਾਂ ਵਿਚਾਰਿਆਂ ਨੇ ਉਹਨਾਂ ਦੇ ਨਾਲ ਉਸ ਵਿਚਾਰੇ ਬੱਚੇ ਨੇ ਦਿਹਾੜੀਆਂ ਕੀਤੀਆਂ। ਹੁਣ ਉਹ ਬੱਚਾ ਆਪ ਮਤਲਬ ਮੋਟਰਾਂ ਦਾ ਕੰਮ ਕਰਦਾ ਵਾ। ਅਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵਾ ਵੀ ਸ਼ਾਇਦ ਜਿਹੜੀ ਉਹਦੇ ਮਾਤਾ ਵਿਚਾਰੀ ਅਤੇ ਉਹਦੇ ਪਿਤਾ ਦੇ ਚਲਾਣੇ ਤੋਂ ਬਾਅਦ ਵਿੱਚ ਉਹ ਵੀ ਮੈਂਟਲੀ ਅਪਸੈਟ ਹੋ ਗਏ। ਅੱਜ ਰਵਨੀਤ ਬਿੱਟੂ ਵਰਗੇ ਕਹਿੰਦੇ ਤੇ ਹੈਗੇ ਆ ਵੀ ਸਾਨੂੰ ਸਬੂਤ ਵਿਖਾਓ। ਸਬੂਤ ਇਕੱਲਾ ਕੁਰਸੀ ਦੇ ਉੱਤੇ ਬੈਠਿਆਂ ਜਾਂ ਬੰਦ ਦਫ਼ਤਰ ਦੇ ਵਿੱਚ ਬੈਠਿਆਂ ਨਹੀਂ, ਜੇ ਪਰਿਵਾਰਾਂ ਦੇ ਉੱਤੇ ਤਸ਼ੱਦਦ ਵੇਖਣਾ ਵਾ ਜਾਂ ਕੀ ਕੁਝ ਸਾਡੇ ਨਾਲ ਹੋਇਆ ਵਾ, ਅਜੇ ਤੱਕ ਉਹ ਵਿਚਾਰੇ ਪਰਿਵਾਰ ਤਾਂ ਦੇ ਵਿੱਚ ਹੀ ਨਹੀਂ ਆਏ। ਘਰ ਦਾ ਇੱਕੋ ਇੱਕ ਵਸੀਲਾ ਹੋਵੇ, ਘਰ ਦਾ ਆਗੂ ਹੋਵੇ, ਅਤੇ ਬੱਚੇ ਅਜੇ ਵਿਚਾਰੇ ਜਿਨ੍ਹਾਂ ਨੇ ਸੁਰਤ ਵੀ ਨਾ ਸੰਭਲੀ ਹੋਵੇ ਅਤੇ ਪਿਤਾ ਚੱਲ ਵਸਿਆ ਹੋਵੇ, ਅਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ। ਹਕੀਕਤ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਵਿਚਰ ਕੇ ਅੱਜ ਅਸੀਂ ਵੀਰ ਜੀ ਪਿੰਡ ਠੱਕਰਪੁਰੇ ਦੇ ਵਿੱਚ ਬੈਠੇ ਹਾਂ, ਅਤੇ ਅੱਜ ਤਕਰੀਬਨ ਇਹ ਉਹ ਪਰਿਵਾਰ ਖਾਲੜਾ ਸਾਹਿਬ ਦੇ ਮਤਲਬ ਹੁਣ ਜਿਹੜੀ ਇਹ ਗੱਲ ਖੁੱਲ੍ਹੀ ਹੈ, ਅਤੇ ਇਹਦੇ ਵਿੱਚ ਇਹ ਪਰਿਵਾਰ, ਦੋ ਪਰਿਵਾਰਾਂ ਦਾ ਅਤੇ ਚੱਲਦੀ ਇੰਟਰਵਿਊ ਦੇ ਵਿੱਚ ਜ਼ਿਕਰ ਆ ਗਿਆ। ਅਤੇ ਇਸੇ ਨਗਰ ਦੇ ਵਿੱਚੋਂ ਭਾਈ ਹਰਭਜਨ ਸਿੰਘ ਮੰਡ, ਸਰਦਾਰ ਧਿਆਨ ਸਿੰਘ ਜੀ ਮੰਡ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪਰਿਵਾਰ। ਸਾਡੇ ਲਾਗੇ ਪੱਟੀ ਹਸਪਤਾਲ, ਅਤੇ ਇਹ ਹਸਪਤਾਲ ਅਤੇ ਇਹ ਜਿਹੜੀ
ਜਿਹੜੇ ਲੰਘਦੀ ਆ ਆਪਣੀ ਪਰੜੀ ਰੇਲ ਦੀ, ਇਹ ਤੇ ਜਿਹੜੀ ਸਾਡੇ ਨਹਿਰ ਲੰਘਦੀ ਆ, ਪਤਾ ਨਹੀਂ ਕਿੰਨੀਆਂ ਕੁ ਅਣਪਛਾਤੀਆਂ ਤੇ ਪਤਾ ਨਹੀਂ ਕਿੰਨੇ ਕੁ ਫੇਕ ਇਨਕਾਊਂਟਰ ਜਿਹੜੇ ਇਹਨਾਂ ਥਾਵਾਂ ਦੇ ਉੱਤੇ ਬਣਾਏ ਗਏ। ਅਸੀਂ ਕਿਹੜੇ ਪਰਿਵਾਰ, ਹਕੀਕਤ ਤੌਰ ਦੇ ਉੱਤੇ ਤੇ ਪਤਾ ਸਾਨੂੰ ਉਦੋਂ ਲੱਗੂਗਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵਿਚਰਾਂਗੇ। ਕੁਰਸੀ ਦੇ ਉੱਤੇ ਬਹਿ ਕੇ ਤੇ ਬੰਦ ਦਫ਼ਤਰ ਦੇ ਵਿੱਚ ਬਹਿ ਕੇ ਗੱਲ ਕਰਨੀ ਬੜੀ ਸੌਖੀ ਹੁੰਦੀ। ਜ਼ਮੀਨੀ ਹਕੀਕਤ ਕੀ ਆ, ਅਸੀਂ ਵੀ ਸਟੇਜਾਂ ਦੇ ਨਾਲ ਜੁੜੇ ਹਾਂ ਤੇ ਸਾਨੂੰ ਵੀ ਪਤਾ, ਅਸੀਂ ਵੀ ਬਿਆਨ ਕਰਦੇ ਰਹਿੰਦੇ। ਹੁਣ ਜ਼ਮੀਨੀ ਹਕੀਕਤ ਤੁਸੀਂ ਆਣ ਕੇ ਵੇਖੋ ਤੇ ਸਹੀ, ਇਹਨਾਂ ਵਿਚਾਰਿਆਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਚੱਲਿਆ, ਇਹਨਾਂ ਨੇ ਕਿਵੇਂ ਗੁਜ਼ਾਰਾ ਕੀਤਾ, ਛੋਟੇ ਬੱਚੇ ਇਹਨਾਂ ਨੇ ਕਿਵੇਂ ਪਾਲੇ, ਬੜਾ ਕੁਝ। ਇਹ ਤੇ ਉਹ ਪਰਿਵਾਰ ਆ ਜਿਨ੍ਹਾਂ ਪਰਿਵਾਰਾਂ ਨੂੰ ਅਸੀਂ ਅੱਖੀਂ ਵੇਖਿਆ, ਜਿਵੇਂ ਉਹ ਛੋਟੇ ਵੀਰ ਦੀ ਗੱਲ ਕੀਤੀ, ਕਿਵੇਂ ਵਿਚਾਰੇ ਉਹ ਬੰਦੇ ਵਿਲਕ ਕੇ ਇੱਥੋਂ ਤੱਕ ਹੁੰਦਾ ਸੀ ਵੀ ਕਈ ਵਾਰ ਉਸ ਵਿਚਾਰੇ ਬੱਚੇ ਦੀ ਸਕੂਲ ਦੀ ਫੀਸ ਤੋਂ ਅਸੀਂ ਉਹਨੂੰ ਵਿਚਾਰੇ ਨੂੰ ਮਤਲਬ ਬਾਹਰ ਖਲੋਤਿਆਂ ਵੇਖਿਆ। ਸਾਡਾ ਨੇ ਇੱਕ ਮਾਸਟਰ ਹੁੰਦਾ ਸੀ ਸਰਦਾਰ ਸ਼ਿੰਗਾਰਾ ਸਿੰਘ ਸਭਰਾਵਾਂ, ਸਤਲੁਜ ਸਕੂਲ ਉਹ ਪੜ੍ਹਾਉਂਦੇ ਹੁੰਦੇ ਸੀ। ਜਿਹੜੇ ਬੰਦਿਆਂ ਨੇ ਚੰਗਾ ਕਾਰਜ ਕੀਤਾ ਉਹਨਾਂ ਦੀ ਸਰਾਹਨਾ ਕਰਨੀ ਬਣਦੀ। ਉਹਨਾਂ ਸਮਿਆਂ ਦੇ ਵਿੱਚ ਅੱਜ ਵੀ ਉਸ ਇਨਸਾਨ ਦੀ ਪਿੱਠ ਸੁਣਦੀ ਆ, ਤੇ ਜਦੋਂ ਉਹਨੂੰ ਪਤਾ ਹੁੰਦਾ ਸੀ ਨਾ ਤੇ ਉਹਨੇ ਬਹੁਤ ਹੈਲਪ ਕੀਤੀ ਬੱਚਿਆਂ ਨੂੰ। ਬੜੇ ਕਈ ਵਾਰ ਗੱਲ ਕਰਦਿਆਂ ਗਲ ਵੀ ਭਰ ਆਉਂਦਾ, ਗੱਚ ਭਰ ਵੀ ਆਉਂਦਾ ਹੈ ਦਾਸਤਾਨ। ਤੇ ਜਿਵੇਂ ਹੁਣ ਬੀਬੀ ਜੀ ਹੁਣਾਂ ਨੇ ਇੱਕ ਗੱਲ ਕੀਤੀ ਆ, ਭਾਈ ਧਰਮ ਸਿੰਘ ਕਾਸ਼ਤੀਵਾਲ ਟਰਸਟ, ਭਾਈ ਸਾਹਿਬ ਜੈਮਲ ਸਿੰਘ ਹੋਣਾ ਦੀ ਗੱਲ ਚੱਲ ਰਹੀ ਸੀ, ਉਹ ਪਰਿਵਾਰ ਦੀ ਗੱਲ ਚੱਲ ਰਹੀ ਸੀ। ਉਹ ਬੀਬੀ ਸੰਦੀਪ ਕੌਰ ਜੀ ਬੜਾ ਸੋਹਣਾ ਉਪਰਾਲਾ ਕਰ ਰਹੇ, ਤੇ ਉਹ ਬੱਚੀਆਂ ਦੇ ਵਾਸਤੇ, ਉਹਨਾਂ ਦੇ ਸੁਨਹਿਰੇ ਭਵਿੱਖ ਵਾਸਤੇ। ਅੱਜ ਕਿਤੇ ਅਸੀਂ ਆਪਣਾ ਇੱਕ ਬੱਚਾ ਜਾਂ ਬੱਚੀ ਪੜ੍ਹਾਉਣੀ ਹੋਵੇ ਨਾ, ਤੇ ਬੜਾ ਕੁਝ ਬੰਦਾ ਕੰਪਰੋਮਾਈਜ਼ ਕਈ ਵਾਰ ਕਰ ਜਾਂਦਾ, ਪਰ ਉਹਨਾਂ ਨੇ ਵਿਚਾਰੇ ਨੇ ਆਪਣਾ ਕੁਝ ਵੇਖਿਆ ਨਹੀਂ, ਉਹਨਾਂ ਬੱਚੀਆਂ ਨੂੰ ਵੀ ਬੜਾ ਸੋਹਣਾ ਪੜ੍ਹਾਇਆ। ਫਿਰ ਮੈਂ ਇਹਨਾਂ ਦੀ ਗੱਲ ਦੇ ਵਿੱਚੋਂ ਇੱਕ ਬੇਨਤੀ ਹੋਰ ਕਰ ਜਾਵਾਂ, ਜਿਵੇਂ ਵੀਰ ਜੀ ਹੁਣਾਂ ਨੇ ਦੱਸਿਆ ਸੀ, ਤੇ ਤਕਰੀਬਨ ਮੈਂ ਮਹਿਸੂਸ ਵੀ ਕੀਤਾ, ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ, ਠੀਕ ਹੈ ਜੀ। ਜਦੋਂ ਪਰਿਵਾਰ ਦੀ ਗੱਲ ਚੱਲਦੀ ਆ ਤੇ ਇਹ ਜਾਂਦੇ ਵੀ ਰਹੇ ਆ, ਤੇ ਮਹਿਤਾ ਚੌਂਕ ਤੋਂ ਦਮਦਮੀ ਟਕਸਾਲ ਦੇ ਸਿੰਘ ਆ ਜਿਹੜੇ, ਉਹਨਾਂ ਨੇ ਪਰਿਵਾਰਾਂ ਦੀ ਸਾਰ ਵੀ ਲਈ ਹੈ, ਜਿਹਦੇ ਵਿੱਚ ਮੈਂ ਬੜਾ ਬੇਬਾਕ ਹੋ ਕੇ ਤੇ ਬੇਝਿਜਕ ਹੋ ਕੇ ਬਾਬਾ ਹਰਨਾਮ ਸਿੰਘ ਧੁਮਾ ਉਹਨਾਂ ਦਾ ਜ਼ਿਕਰ ਕਰਦਾ। ਉਹਨਾਂ ਨੇ ਸਾਰ ਲਈ ਆ, ਉਹਨਾਂ ਨੇ ਬਾਂਹ ਫੜੀ ਵੀ ਆ ਗਾਏ ਬਗਾਏ ਕਿਤੇ। ਪਰ ਅੱਜ ਗੱਲ ਜਿਵੇਂ ਆਪਾਂ ਸਹਿ ਦੀ ਤੇ ਪਹਿ ਦੀ ਗੱਲ ਕਰਦੇ ਹੁੰਦੇ ਆ, ਅੱਜ ਖਾਲੜਾ ਸਾਹਿਬ ਦੀ ਉਹ ਸਾਰਾ ਕਹਾਣੀ ਬਾਹਰ ਨਿਕਲ ਕੇ ਆਈ ਆ। ਤੇ ਕਈ ਉੱਥੇ ਆਪਾਂ ਵੀ ਵੇਖਦੇ ਹਾਂ ਕਿ ਸਮਝੋ ਇੱਕ ਚਾਨਣ ਇਸ ਤਰ੍ਹਾਂ ਦਾ ਹੋ ਗਿਆ ਹੋਵੇ ਵੀ ਕਈ ਵਿਚਾਰੇ ਖਾਲੜੇ, ਕਈ ਪਿੰਡਾਂ ਦੇ ਵਿੱਚੋਂ ਕਈ ਉਹ ਪਰਿਵਾਰ, ਜਿਨ੍ਹਾਂ ਪਰਿਵਾਰਾਂ ਦੇ ਨਾਲ ਤਕਰੀਬਨ ਇੰਨਾ ਹੀ ਜ਼ਿਆਦਾ ਧੱਕਾ ਹੋਇਆ, ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਵਿਚਾਰੇ ਕਿਰਤ ਕਰਨ ਵਾਲੇ ਬੱਚੇ ਘਰਾਂ ਦੇ ਵਿੱਚੋਂ ਚੁੱਕ ਕੇ, ਜਿਹੜੇ ਉਹ ਵੀਰ ਦੀ ਗੱਲ ਕੀਤੀ, ਉਹ ਤੇ ਸਿੰਘ ਹੀ ਸੇਰਾ ਜਿਹੜਾ ਉਹ ਬਾਬਾ ਕਾਰ ਸੇਵਾ ਵਾਲਿਆਂ ਸਿੰਘਾਂ ਦੇ ਨਾਲ ਸੇਵਾ ਕਰਦਾ ਸੀ। ਹੁਣ ਕਾਰ ਸੇਵਾ ਵਾਲੇ ਸਿੰਘਾਂ ਦੇ ਨਾਲ ਜਿਹੜਾ ਵਿਚਾਰਾ ਨਗਰਾਂ ਦੇ ਵਿੱਚ ਜਾ ਕੇ ਗ੍ਰਾਈ ਕਰਦਾ ਹੋਵੇ, ਤੇ ਜਿਹੜਾ ਵਿਚਾਰਾ ਬੋਰੀਆਂ ਢੋਂਦਾ ਹੋਵੇ, ਉਹ ਕੀ ਅੱਤਵਾਦੀ ਹੋ ਸਕਦਾ? ਕਿਸੇ ਦੇ ਮੰਨਣ ਦੇ ਵਿੱਚ ਇਹ ਗੱਲ ਨਹੀਂ ਆਉਂਦੀ। ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਬਾਹਰ, ਤੇ ਜਦੋਂ ਆਪਾਂ ਹਕੀਕਤ ਤੌਰ ਦੇ ਉੱਤੇ ਵਿਚਰਾਂਗੇ, ਅਜੇ ਇਕੱਲੇ ਇਹ ਹੀ ਨਹੀਂ, ਇਕੱਲੇ ਮੇਰੇ ਨਗਰ ਦੀ ਨਹੀਂ, ਸਾਡੇ ਇਲਾਕੇ ਦੇ ਵਿੱਚ ਕਈ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਦਾਸਤਾਨਾਂ ਨੇ ਜਿਨ੍ਹਾਂ ਦੇ ਉੱਤੋਂ ਅਜੇ ਤੱਕ ਪਰਦਾ ਨਹੀਂ ਚੁੱਕਿਆ। ਮੈਂ ਤੁਹਾਡਾ ਧੰਨਵਾਦ ਕਰਦਾ, ਇਸ ਚੈਨਲ ਦਾ ਧੰਨਵਾਦ ਕਰਦਾ। ਤੁਸੀਂ ਸੱਚ ਦੀ ਆਵਾਜ਼ ਤੇ ਬੇਬਾਕ ਆਵਾਜ਼ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਗਰਾਊਂਡ ਲੈਵਲ ਦੇ ਵਿੱਚ ਵਿਚਰ ਰਹੇ ਹੋ। ਦਾਸ ਦੇ ਵੱਲੋਂ, ਦਾਸ ਤਰਸੇਮ ਸਿੰਘ ਮੰਡ ਦਾਸ ਦੇ ਵੱਲੋਂ ਤੇ ਸਮੁੱਚੇ ਨਗਰ ਵੱਲੋਂ ਤੁਹਾਡਾ ਧੰਨਵਾਦ ਵੀ ਹੈ, ਤੇ ਆਸ ਵੀ ਕਰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਇਹ ਦੁੱਖ ਰੱਖਿਆ ਹੈ ਤੇ ਉਹਨਾਂ ਨੂੰ ਇਹ ਇਨਸਾਫ ਮਿਲੇ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।